ਚੁੱਕ ਕੇ ਹੀ ਤੁਸੀਂ ਇਸ ਜਜ਼ਬੇ ਦਾ ਅਹਿਸਾਸ ਜਿਹੜਾ ਹੈ ਉਹ ਆਪਣੀ ਕੌਮ ਵਾਸਤੇ ਕਰਨਾ ਹੈ। ਕਲਮ, ਦ ਪੈਨ ਇਜ਼ ਮਾਈਟੀਅਰ ਦੈਨ ਦ ਸਵੋਰਡ। ਸੋ ਜਿਹੜਾ ਕਲਮ ਹੈ, ਜਿਸ ਦੇ ਕੋਲ ਇਹ ਹੁਨਰ ਹੈ, ਜਿਵੇਂ ਖਾਨ ਸਾਹਿਬ ਪੁੱਛਦੇ ਹੁੰਦੇ ਸਨ, ਤਾਲੀਮ ਤੇ ਤੁਸੀਂ ਲੈ ਲਈ ਹੈ, ਕਾਲਜ ਸਕੂਲਾਂ ਦੇ ਵਿੱਚ ਤੇ ਤੁਸੀਂ ਪੜ੍ਹ ਲਏ ਹੋ, ਤੇ ਇਲਮ ਤੇ ਕਮਾ ਲਿਆ ਹੈ, ਤੇ ਹੁਨਰ ਕੀ ਹੈ? ਹੁਨਰ ਇੱਕ ਐਸੀ ਚੀਜ਼ ਹੈ ਜਿਹੜੀ ਇਨਸਾਨ ਦੇ ਨਾਲ ਹਮੇਸ਼ਾ ਰਹਿੰਦੀ ਹੈ। ਤੇ ਇੱਥੇ ਬਸ ਇਹੀ ਗੱਲ, ਕਿਉਂਕਿ ਸੁਰਿੰਦਰ ਕੌਰ ਦੀ ਜਦੋਂ ਅਸੀਂ ਗੱਲ ਕਰ ਰਹੇ ਹਾਂ, ਮੈਂ ਆਈ ਐਮ ਨਾਟ ਸੇਇੰਗ ਇਟ ਓਨਲੀ ਐਜ਼ ਦ ਗ੍ਰੈਂਡ ਡਾਟਰ, ਮੈਂ ਇਹ ਵੀ ਕਹਿਣਾ ਚਾਹੁੰਦੀ ਹਾਂ ਕਿ ਜਿਹੜੇ ਲੈਜੈਂਡਸ ਹੈਗੇ ਨੇ ਸਾਰੇ ਵੱਡੇ, ਨੂਰ ਜਹਾਂ ਜੀ, ਰੇਸ਼ਮਾ ਜੀ, ਖਾਨ ਸਾਹਿਬ ਸਲਾਮਤ ਅਲੀ, ਨਜ਼ਾਕਤ ਅਲੀ, ਖਾਨ ਸਾਹਿਬ ਨੁਸਰਤ ਫਤਿਹ ਅਲੀ ਖਾਨ, ਹਸਨ ਭੱਟੀ ਸਾਹਿਬ, ਸਾਰੇ ਤੁਫੈਲ ਨਿਆਜ਼ੀ ਸਾਹਿਬ, ਤੁਫੈਲ ਨਿਆਜ਼ੀ ਸਾਹਿਬ, ਬਾਲੀ ਜੱਟੀ, ਸਾਰੇ ਅਸੀਂ ਬੁੱਢਾ ਸ਼ੇਖ, ਚਲੇ ਜਾਈਏ, ਰਾਬੀਆ ਤੱਕ ਚਲੇ ਜਾਈਏ, ਲੈਜੈਂਡਸ ਜਦੋਂ ਅਸੀਂ ਜ਼ਿਕਰ ਕਰ ਰਹੇ ਹਾਂ। ਤੇ ਕਿਉਂਕਿ 5 ਪਾਣੀਆਂ ਦੀ ਗੱਲ ਹੈ, ਤੇ ਪਾਣੀ ਦੀ ਜਦੋਂ ਗੱਲ ਹੈ ਤੇ ਪਾਣੀਆਂ ਦੇ ਕੰਢੇ ਰਹਿਣ ਵਾਲੇ ਲੋਕਾਂ ਦੀ ਗੱਲ ਹੈ, ਤੇ ਲੋਕਾਂ ਦੀ ਗੱਲ ਹੈ ਤੇ ਲੋਕਾਂ ਦੇ ਜਜ਼ਬਾਤਾਂ ਦੀ ਗੱਲ ਹੈ, ਤੇ ਰਾਵੀ ਦੇ ਕੰਢੇ ਜਿਹੜੇ ਰਹਿਣ ਵਾਲੇ ਨੇ ਉਹਨਾਂ ਵਾਸਤੇ ਇਹ ਗੱਲ ਖਾਸ ਹੈ। ਤੇ ਮੈਨੂੰ ਮਾਣ ਹੈ ਇੱਕ ਰਾਵੀਅਨ ਹੋਣ ਦਾ, ਕਿ ਰਾਵੀ ਨੂੰ ਪਾਰ ਕਰਨ ਵਾਲੇ 3 ਤਰ੍ਹਾਂ ਦੇ ਲੋਕ ਹੁੰਦੇ ਨੇ। ਇੱਕ, ਜਿਹੜਾ ਰਾਵੀ ਪਾਰ ਕਰਕੇ ਮੁੜ ਕੇ ਨਹੀਂ ਵੇਖਦੇ। ਦੂਸਰੇ, ਜਿਹੜਾ ਰਾਵੀ ਪਾਰ ਕਰਕੇ ਹੋਰਾਂ ਨੂੰ ਵੀ ਤਾਰਦੇ ਨੇ। ਤੇ ਤੀਸਰੇ, ਰੱਬ ਦੇ ਉਹ ਖੂਬਸੂਰਤ ਇਲਾਹੀ ਬੰਦੇ ਜਿਹੜੇ ਆਪ ਰਾਵੀ ਹੋ ਜਾਂਦੇ ਨੇ। ਸੋ ਆਪ ਰਾਵੀ ਹੋਣਾ, ਇਸ ਅਹਿਸਾਸ ਨੂੰ ਮੰਨਣਾ, ਇਹ ਇੱਕ ਪੰਜਾਬ ਨੂੰ ਆਪਣੇ ਅੰਦਰ ਵਸਾਣਾ, ਪੰਜਾਬੀਅਤ ਨੂੰ ਮੁਹੱਬਤ ਕਰਨਾ, ਇੱਕ ਪੰਜਾਬਣ ਹੋਣ ਦਾ ਮਾਣ ਕਰਨਾ, ਇਹ ਵੇ the need of the hour. The need of the hour is not violence. ਦਿਲਜੀਤ ਦੋਸਾਂਝ ਐਜ਼ ਐਨ ਆਰਟਿਸਟ, ਜੇ ਤੁਸੀਂ ਐਜ਼ ਰੈਫਰੈਂਸ ਪੁਆਇੰਟ ਲਓ, ਤੇ ਉਸ ਮੇਰੇ ਵਾਸਤੇ ਛੋਟਾ ਵੀਰ ਹੈ, ਬੱਚਾ ਹੈ ਮੇਰਾ, ਤੇ ਉਹ ਇੱਕ ਮੁਹਿੰਮ, ਇੱਕ ਮੂਵਮੈਂਟ ਲੈ ਕੇ ਤੁਰਿਆ ਹੋਇਆ ਹੈ। ਹਾਂ। ਸੋ ਇਸ ਚੀਜ਼ ਨੂੰ ਅੰਡਰਸਟੈਂਡ ਕਰਨਾ ਬੜਾ ਜ਼ਰੂਰੀ ਹੈ ਕਿ ਕੁਝ ਫਨਕਾਰ ਜਿਹੜੇ ਹੁੰਦੇ ਨੇ ਉਹ ਸਿਰਫ ਆਪਣੇ ਪੀਕ ਟਾਈਮ ਦੇ ਵਿੱਚ ਆਪਣੇ ਗੀਤ ਸੰਗੀਤ ਨੂੰ ਕਮਰਸ਼ੀਅਲਾਈਜ਼ ਕਰਕੇ ਤੇ ਆਪਣਾ ਫਾਇਦਾ ਕਰਦੇ ਨੇ। ਕੁਝ ਫਨਕਾਰ ਹੁੰਦੇ ਨੇ ਜਿਹੜੇ ਕੌਮ ਵਾਸਤੇ ਕੁਝ ਕਰਕੇ ਛੱਡ ਕੇ ਜਾਂਦੇ ਨੇ, ਤੇ ਕੁਝ ਫਨਕਾਰ ਇਹੋ ਜਿਹੇ ਹੁੰਦੇ ਨੇ ਜਿਹੜੇ ਅੱਗੇ ਤੱਕ ਕਈ ਜਨਰੇਸ਼ਨਸ ਤੱਕ ਕੁਝ ਇਹੋ ਜਿਹਾ ਕੰਮ ਕਰ ਜਾਂਦੇ ਨੇ ਕਿ ਸਿਰਫ ਉਹਨਾਂ ਦੀ ਆਪਣੀ ਬਲੱਡ ਲਾਈਨ ਹੀ ਨਹੀਂ, ਸਿਰਫ ਆਪਣੀ ਲੀਨੀਏਜ ਹੀ ਨਹੀਂ, ਪੂਰੇ ਇੱਕ ਮੁਆਸ਼ਰੇ ਦੇ ਵਿੱਚ ਉਹ ਇੱਕ ਚੇਂਜ ਲਿਆਉਂਦੇ ਨੇ। ਸੋ ਜਿੱਥੇ ਇੱਕ ਬਹੁਤ ਹੀ ਰੈਸਟਲੈਸਨੈਸ ਇੱਕ ਪੈਦਾ ਹੋਈ ਸੀ ਪਿਛਲੇ ਕੁਝ ਸਾਲਾਂ ਤੋਂ, ਉਹਦੇ 'ਚ ਮੈਨੂੰ ਲੱਗਦਾ ਹੈ ਕਿ ਜਦੋਂ ਦਿਲਜੀਤ ਗਾਉਂਦਾ ਹੈ ਇੱਕ ਕੁੜੀ ਜਿਹਦਾ ਨਾਮ ਮੁਹੱਬਤ ਗੁੰਮ ਹੈ, ਗੁੰਮ ਹੈ, ਗੁੰਮ ਹੈ, ਉਹ ਕੁੜੀ ਜਿਹੜੀ ਹੈ ਉਸ ਨੂੰ ਮੈਟਾਫਰ ਅੰਡਰਸਟੈਂਡ ਕਰਕੇ ਉਹਨੂੰ ਇਹ ਅਸੀਂ ਅੰਡਰਸਟੈਂਡ ਕਰੀਏ ਕਿ ਉਹ ਜਿਹੜੀ ਗੁੰਮ ਹੋਣ ਦੀ ਗੱਲ ਕਰ ਰਿਹਾ ਹੈ, ਉਹ ਇਟਸ ਅ ਵੈਰੀ ਬਿਗ ਲਾਸ that is being spoken about. ਸੋ ਉਹ ਕੀ ਸਾਡੇ ਕੋਲੋਂ ਕੀ ਗਵਾਚ ਗਿਆ ਹੈ ਤੇ ਉਹ ਕਿੱਥੇ ਇਸ਼ਾਰਾ ਕਰ ਰਿਹਾ ਹੈ, ਉਹਨੂੰ ਸਮਝਣ ਦਾ ਅਸੀਂ ਆਪਣਾ ਮਿਆਰ ਵੀ ਤੇ ਉੱਚਾ ਕਰੀਏ। ਅਸੀਂ ਜੇ ਕਹਿੰਦੇ ਹਾਂ ਕਿ ਫਨਕਾਰ ਦੀ ਗਾਇਕੀ ਦਾ ਮਿਆਰ ਡਿੱਗ ਰਿਹਾ ਹੈ, ਤੇ ਅਸੀਂ ਸੁਣਨ ਵਾਲਿਆਂ ਨੇ ਆਪਣਾ ਮਿਆਰ ਚੁੱਕਿਆ? ਇਹ ਸਾਡੇ 'ਤੇ ਵੀ ਸਵਾਲ ਹੈ ਕਿ ਅਸੀਂ ਸਿਰਫ ਫਨਕਾਰ ਨੂੰ ਕਹਿੰਦੇ ਹਾਂ ਕਿ ਇਹ ਹੁਣ ਉਹ ਤਾਣੇ ਪਲਟੇ, ਉਹ ਸਪਾਟ ਤਾਣਾ ਜਿਸ ਤਰ੍ਹਾਂ ਪਹਿਲਾਂ ਹੁੰਦੀਆਂ ਸਨ ਉਂਝ ਨਹੀਂ ਕਰਦੇ, ਹੁਣ ਇਹ ਸਿਰਫ ਸ਼ੋਅ ਲਗਾਉਂਦੇ ਨੇ, ਹੁਣ ਇਹ ਸਿਰਫ ਇਸ ਤਰ੍ਹਾਂ ਕਰਦੇ ਨੇ। ਤੇ ਕੀ ਜਿਹੜੀ ਆਡੀਅנס ਹੈਗੀ ਹੈ ਉਹ ਉਸ ਤਰ੍ਹਾਂ ਟਿਕ ਕੇ ਬੈਠਣ ਵਾਲੀ ਹੈ? ਤੇ ਕੁਚੈਲਾ ਵਰਗੇ, ਤੁਸੀਂ ਹੁਣ ਕੁਚੈਲਾ ਵੇਖਿਆ? ਮੈਂ ਤੇ ਬਚਪਨ ਤੋਂ ਕੁਚੈਲਾ ਦੇਖ ਰਹੀ ਹਾਂ। ਮੈਂ ਤੇ ਨਾਨੇਮਾ ਦੀ ਆਡੀਅנס 20-20, 25-25 ਹਜ਼ਾਰ ਬੰਦੇ ਦੇਖੇ ਹੈ। 8-8 ਪਿੰਡ, 10-10 ਪਿੰਡ ਇਕੱਠੇ ਹੁੰਦੇ ਸਨ ਸੁਰਿੰਦਰ ਕੌਰ ਨੂੰ ਸੁਣਨ ਵਾਸਤੇ। ਕੁਚੈਲਾ ਦੇ ਵਿੱਚ ਤੇ ਹੁਣ ਜਾ ਕੇ ਬੰਦੇ ਇਕੱਠੇ ਹੋਏ ਹੈ। ਜਿਹੜਾ ਅਸਲੀ ਫਨਕਾਰ ਹੈ ਉਹ ਦਿਲੋਂ ਫਕੀਰ ਹੈ। ਉਹਨੂੰ $22,000 ਜਾਂ ₹22,000 ਜਾਂ 22 ਰੁਪਏ ਦੇ ਨਾਲ ਵੀ ਕੋਈ ਫਰਕ ਨਹੀਂ ਪੈਂਦਾ। ਉਹ ਸਿਰਫ ਲੋਕਾਂ ਦੀ ਮੁਹੱਬਤ ਲੈਣ ਵਾਸਤੇ ਆਇਆ ਹੈ। ਤੇ ਇਹ ਜਿਹੜੀਆਂ ਚੀਜ਼ਾਂ ਨੇ ਇਹ ਤੇ ਮਾਲਿਕ ਦੀ ਬਖਸ਼ਿਸ਼ ਨਾਲ ਮਿਲਦੀਆਂ ਨੇ। ਸੋ ਮੈਂ ਥੋੜੀ ਜਜ਼ਬਾਤੀ ਹੋ ਰਹੀ ਹਾਂ। ਮੈਨੂੰ ਬੜਾ ਅੱਛਾ ਤੁਸੀਂ ਕਿਹਾ ਹੈ। ਕਹਿਣਾ ਚਾਹਾਂਗੀ ਕਿ
ਉਸ ਦੌਰ ਦੇ ਆਰਟਿਸਟ ਦੇ ਵਿੱਚ ਇਹ ਉਹਨਾਂ ਨੇ ਇਹ ਗੱਲ ਨੂੰ ਐਕਸੈਪਟ ਨਹੀਂ ਯੂਜ਼ ਕਰ ਸਕਦੇ ਵਰਡ, ਪਰ ਇਸ ਗੱਲ ਨੂੰ ਜਿਵੇਂ ਮੰਨਿਆ ਹੀ ਨਹੀਂ ਸੀ ਕਿ ਅਸੀਂ ਅੱਡ ਹੋ ਗਏ ਹਾਂ। ਸੋ ਅਸੀਂ ਮੈਂ ਅੱਜ ਤੱਕ ਵੀ ਇਹੀ ਸਮਝਨੀ ਆ ਕਿ ਅਸੀਂ ਅੱਡ ਨਹੀਂ ਹੈਗੇ। ਮੈਂ ਤੇ ਘਰ ਆਈ ਹਾਂ, ਮੈਂ ਤੇ ਨਾਨਕੇ ਆਈ ਹਾਂ, ਮੇਰੇ ਵਾਸਤੇ ਤੇ ਮੈਂ ਪੰਜਾਬ ਤੋਂ ਉੱਠ ਕੇ ਤੇ ਪੰਜਾਬ ਇੱਕ ਪਾਸੇ ਦੂਸਰੇ ਪਾਸੇ ਆਈ ਹਾਂ। ਮੇਰੇ ਵਾਸਤੇ ਕੋਈ ਖੌਫ ਦੀ ਜਾਂ ਕੋਈ ਡਰ ਦੀ ਜਾਂ ਕੋਈ ਇਸ ਤਰ੍ਹਾਂ ਇਹ ਅਹਿਸਾਸ ਬਿਲਕੁਲ ਹੈ ਹੀ ਨਹੀਂ, ਕਿਉਂਕਿ ਇੱਕ ਫਨਕਾਰ ਦਾ ਸਭ ਤੋਂ ਪਹਿਲਾ ਮਜ਼ਹਬ ਇਹ ਵੇ ਕਿ ਉਹ ਆਪਣੇ ਸੰਗੀਤ ਤੋਂ ਇਲਾਵਾ, ਆਪਣੀ ਮੌਸੀਕੀ ਤੋਂ ਇਲਾਵਾ ਬਾਕੀ ਸਾਰੀਆਂ ਗੱਲਾਂ ਭੁਲਾ ਦੇਵੇ। ਜੇ ਉਹ ਅਸਲੀ ਫਨਕਾਰ ਹੈ ਤੇ ਉਹ ਕਿਸੇ ਵੀ ਮਜ਼ਹਬ ਦੇ ਨਾਲ ਨਹੀਂ ਕਨੈਕਟਡ, ਉਹ ਕਿਸੇ ਵੀ ਕਾਸਟ, ਕ੍ਰੀਡ, ਰਿਲੀਜਨ ਇਜ਼ ਇਮਟੀਰੀਅਲ। ਯੂ ਆਰ ਓਨਲੀ ਅ ਮਿਊਜ਼ੀਸ਼ੀਅਨ ਜਿਹੜਾ ਕਿ ਉਹਦੀ ਖਿਦਮਤ ਦੇ ਵਿੱਚ, ਉਹਦੀ ਇਬਾਦਤ ਵਿੱਚ ਬੈਠਾ ਹੈ ਬਸ। ਭਾਵੇਂ ਚੜ੍ਹਦੇ ਪੰਜਾਬ ਵਿੱਚ ਹੋਵੇ, ਭਾਵੇਂ ਲਹਿੰਦੇ ਪੰਜਾਬ ਦੇ ਵਿੱਚ, ਫਨਕਾਰ ਉਹ ਇੱਕ ਤੁਹਾਡੇ ਦਿਲ ਦੇ ਉੱਤੇ ਛਾਪ ਛੱਡਦਾ ਹੈ। ਜਿਹੜੀਆਂ ਆਲਰੇਡੀ ਚੀਜ਼ਾਂ ਤੁਸੀਂ ਸੁਣ ਕੇ ਵੱਡੇ ਹੋਏ ਹੁੰਦੇ ਹੋ, ਸਹੀ, ਪਰ ਉਹਦੇ ਵਿੱਚ ਕੋਈ ਕਾਢਾ ਇਹੋ ਜਿਹਾ ਕੱਢਦਾ ਹੈ, ਜਿਵੇਂ ਖਾਨ ਸਾਹਿਬ ਅੱਗੇ ਬੈਠੇ ਨੇ ਤੇ ਜਿਸ ਤਰ੍ਹਾਂ ਦੀ ਇੰਪਰੋਵਾਈਜ਼ੇਸ਼ਨਸ ਇਹ ਕਰਦੇ ਨੇ, ਜਿਸ ਤਰ੍ਹਾਂ ਦੇ ਪੁਰਾਣੇ ਲਤਾ ਜੀ ਦੇ ਗਾਏ ਹੋਏ ਗੀਤ ਨੇ, ਭਾਵੇਂ ਆਪਣੇ ਵੱਡਿਆਂ ਦੇ ਗਾਏ ਗੀਤ ਨੇ, ਉਹਨਾਂ ਦੇ ਵਿੱਚ ਇੰਪਰੋਵਾਈਜ਼ੇਸ਼ਨਸ ਕਰਕੇ ਜਦੋਂ ਤੁਸੀਂ ਉਹਨੂੰ ਇੱਕ ਡਿਫਰੈਂਟ ਲੈਵਲ 'ਤੇ ਲੈ ਜਾਂਦੇ ਹੋ, ਮਤਲਬ ਕੰਪੋਜੀਸ਼ਨ ਖਾਨ ਸਾਹਿਬ ਕਰਦੇ ਪਏ ਨੇ ਤੇ ਉਹਦੇ ਵਿੱਚ ਜਦੋਂ ਸਾਜ਼ ਦੇ ਵਿੱਚ ਹਾਰਮੋਨੀਅਮ ਹੀ ਪਲੇ ਕਰ ਰਹੇ ਨੇ ਤੇ ਉਹ ਸੁਣਨ ਵਾਲੇ ਨੂੰ ਇੰਝ ਲੱਗਦਾ ਕਿ 200 ਪੀਸ ਦਾ ਆਰਕੈਸਟਰਾ ਚੱਲਦਾ ਪਿਆ ਨਾਲ। ਇਹ ਇੰਪਰੋਵਾਈਜ਼ੇਸ਼ਨ ਕਰਨ ਵਾਲੇ ਫਨਕਾਰ ਚਾਹੀਦੇ ਨੇ। ਫਨਕਾਰ ਸਿਰਫ ਇਹ ਨਹੀਂ ਚਾਹੀਦੇ ਕਿ ਉਹਦੀ ਟਿਕਟ ਕਿੰਨੇ ਦੀ ਵਿਕਦੀ ਹੈ। ਤੇ ਇਹ ਦੇਖੋ ਕਿ ਬਾਲੀਵੁੱਡ ਦੀਆਂ ਫਿਲਮਾਂ ਜਿਹੜੀਆਂ ਨੇ, ਮੋਸਟ ਆਫ ਦ ਫਿਲਮ ਮੇਕਰਸ ਆਰ ਆਲਸੋ ਪੰਜਾਬੀ। ਯਸ਼ ਚੋਪੜਾ ਫੋਨ ਕਰਕੇ ਨਾਨਮਾ ਕੋਲੋਂ ਤੇ ਗੀਤਾਂ ਦੀ ਮੈਲੋਡੀਜ਼ ਤੇ ਉਹਨਾਂ ਦੀ ਤਰਜ਼ ਜਿਹੜੀ ਹੁੰਦੀ ਸੀ ਉਹ ਪੁੱਛਦੇ ਸਨ, ਸ਼ੇਅਰ ਕਰਦੇ ਸਨ। ਸੋ ਉਹਨਾਂ ਦਾ ਇਨਫਲੂਐਂਸ ਦੀ ਜਿੱਥੇ ਗੱਲ ਹੈਗੀ ਹੈ, ਉਹ ਇਨਫਲੂਐਂਸ ਤੇ ਉਹ ਚੱਲਦਾ ਹੀ ਰਹੇਗਾ, ਕਿਉਂਕਿ ਅੱਗੇ ਉਹਨਾਂ ਦੀ ਫੈਮਿਲੀ ਨੇ, ਉਹਨਾਂ ਦੇ ਬੱਚਿਆਂ ਨੇ ਵੀ ਉਹੀ ਗੀਤ ਉਹ ਸੁਣੇ ਹੋਏ ਨੇ। ਸੋ ਉਹ ਇਨਫਲੂਐਂਸ ਜਿਹੜਾ ਉਹ ਬੜਾ ਆਟੋਮੈਟਿਕਲੀ, ਬਹੁਤ ਆਰਗੈਨਿਕਲੀ ਆ ਜਾਂਦਾ ਹੈ। ਇੱਥੇ ਮੈਂ ਤੁਹਾਡੇ ਨਾਲ ਇੱਕ ਥੋੜ੍ਹੀ ਜਿਹੀ ਟੈਕਨੀਕਲ ਗੱਲ ਵੀ ਤਾਹਿਰ ਸਾਹਿਬ ਸ਼ੇਅਰ ਕਰਨਾ ਚਾਹੁੰਦੀ ਹਾਂ ਕਿ ਇਹ ਇੱਕ ਸਾਨੂੰ ਗੱਲ ਸਮਝਣੀ ਬਹੁਤ ਜ਼ਰੂਰੀ ਹੈ। ਮੈਂ ਜਿਹੜਾ ਪ੍ਰੋਜੈਕਟ ਰਨ ਕਰ ਰਹੀ ਹਾਂ ਹਿੰਦੁਸਤਾਨ ਦੇ ਵਿੱਚ, ਉਹਦਾ ਨਾਂ ਹੈ ਰੀਟਿਊਨ 432 ਹਰਟਸ। ਸੋ ਵੈਨ ਆਈ ਸੇ ਰੀਟਿਊਨ 432 ਹਰਟਸ, ਸ਼ੂਮਨ ਰਿਸਰਚ ਜਿਹੜੀ ਹੋਈ ਹੈ ਕਈ ਦਹਾਕਿਆਂ ਪਹਿਲਾਂ, ਕਿ ਅਰਥ ਦੀ ਜਿਹੜੀ ਕੋਰ ਹੈ ਉਹ 432 ਹਰਟਸ 'ਤੇ ਧੜਕਦੀ ਹੈ, ਧਰਤੀ ਧੜਕਦੀ ਹੈ। ਸਾਡੇ ਦਿਲਾਂ ਦੀ, ਸਾਡੇ ਜਿਸਮ ਦੀ ਜਿਹੜੀ ਫਰੀਕੁਐਂਸੀ ਹੈ ਉਹ 432 ਹਰਟਸ 'ਤੇ ਧੜਕਦੀ ਹੈ। ਅਸੀਂ ਸੰਗੀਤ ਬਣਾ ਰਹੇ ਹਾਂ 440 ਹਰਟਸ 'ਤੇ, ਉਹ ਸਾਡੇ ਦਿਲ ਦੀ ਧੜਕਣ ਦੇ ਨਾਲ ਸਿੰਕਰੋਨਾਈਜ਼ ਨਹੀਂ ਹੁੰਦੀ, ਉਹ ਸਾਡੀ ਸਿੰਕਰੋਨਿਸਿਟੀ ਨੂੰ ਡਿਸਟਰਬ ਕਰਦੀ ਹੈ, ਸਾਡੀ ਮੈਂਟਲ ਵੈਲਨੈਸ ਨੂੰ ਡਿਸਟਰਬ ਕਰਦੀ ਹੈ। ਸੋ ਅਸੀਂ ਆਪਣੇ ਆਪ ਨੂੰ ਰੀਟਿਊਨ ਕਰਨਾ ਜ਼ਰੂਰੀ ਹੈ। ਇੱਥੇ ਗੱਲ ਬਹੁਤੀ ਜ਼ਿੰਮੇਵਾਰੀ ਦੀ ਆ ਜਾਂਦੀ ਹੈ ਕਿ ਇਹ ਸਾਡੀ ਰਿਸਪੌਂਸਿਬਿਲਿਟੀ ਹੈ ਐਜ਼ ਮਿਊਜ਼ਿਕ ਕ੍ਰੀਏਟਰਸ, ਐਜ਼ ਮਿਊਜ਼ਿਕ ਕੰਪੋਜ਼ਰਸ, ਐਜ਼ ਮਿਊਜ਼ਿਕ ਟੀਚਰਸ, ਕਿ ਅਸੀਂ ਜਿਹੜੀ ਮੈਲੋਡੀ ਜਾਂ ਕੰਪੋਜੀਸ਼ਨ ਦੇ ਵੱਲ ਧਿਆਨ ਨਾ ਦਈਏ, ਅਸੀਂ ਉਹਦੇ ਅਸਰ ਵੱਲ ਧਿਆਨ ਦਈਏ ਕਿ ਉਹ ਸਾਡਾ ਜਿਹੜਾ ਅਸੀਂ ਮਿਊਜ਼ਿਕ ਕੰਪੋਜ਼ ਕਰ ਰਹੇ ਹਾਂ, ਉਹਦਾ ਕਿਸੇ ਦੀ ਜ਼ਹਿਨੀਅਤ 'ਤੇ, ਕਿਸੇ ਦੇ ਦਿਲੋਂ ਦਿਮਾਗ 'ਤੇ ਉਹਦਾ ਅਸਰ ਕੀ ਹੋ ਰਿਹਾ ਹੈ। ਕਿਉਂਕਿ ਯੂ ਡੂ ਨਾਟ ਰਿਅਲਾਈਜ਼ ਦੈਟ ਦ ਮਿਊਜ਼ਿਕ ਇਜ਼ ਕੰਟਰੋਲਿੰਗ ਦ ਮਾਈਂਡਸ ਆਫ ਮਿਲੀਅਨਸ। ਜਦੋਂ ਉਸ ਜ਼ਮਾਨੇ ਦੇ ਵਿੱਚ ਔਰਤਾਂ ਬੈਠ ਕੇ ਆਪਣੇ ਦਾਜ ਦੀਆਂ ਕਢਾਈਆਂ ਕਰਦੀਆਂ ਸਨ ਤੇ ਰੇਡੀਓ 'ਤੇ ਸੁਰਿੰਦਰ ਕੌਰ ਦੇ ਗੀਤ ਸੁਣਦੀਆਂ ਸਨ, ਉਹ ਤੇ ਜਦੋਂ ਵੰਡ ਹੋਈ ਹੈ, ਇਹ ਗੱਲ ਮੈਨੂੰ ਇੱਥੇ ਪਲੀਜ਼ ਗਿਵ ਮੀ ਅ ਚਾਂਸ ਟੂ ਸੇ ਦਿਸ, ਕਿ ਜਿਹੜੇ ਸਾਡੇ ਦੁੱਖ ਦੇ ਰਿਸਦੇ ਜ਼ਖਮ ਸਨ, ਉਹਨਾਂ ਦੇ ਉੱਤੇ ਮਲਹਮ ਲਾਉਣ ਦਾ ਕੰਮ ਕੀਤਾ ਸੁਰਿੰਦਰ ਕੌਰ ਦੇ ਗੀਤਾਂ ਨੇ, ਪ੍ਰਕਾਸ਼ ਕੌਰ ਦੇ ਗੀਤਾਂ ਨੇ। ਜੇ ਅਸੀਂ ਚਾਹੁੰਦੇ, ਜੇ ਪ੍ਰੋਫੈਸਰ ਜੋਗਿੰਦਰ ਸਿੰਘ ਸੋਢੀ ਵਰਗਾ ਜੀਵਨ ਸਾਥੀ ਉਹਨਾਂ ਨੂੰ ਨਾ ਮਿਲਦਾ, ਜੇ ਉਹ ਵੀ ਕੋਈ ਬੰਦੂਕਾ ਰਾਈਫਲਾਂ ਵਾਲੇ ਗੀਤ ਚੂਜ਼ ਕਰਕੇ ਉਹ ਗਾਉਣ ਲੱਗ ਪੈਂਦੇ, ਤੇ ਰੱਬ ਜਾਣੇ ਕੀ ਮਿਲਦਾ ਸਾਨੂੰ। ਅਸੀਂ ਫਿਰ ਮਧਾਣੀਆਂ ਤੇ ਮਾਵਾਂ ਤੇ ਧੀਆਂ ਲੈ ਕੇ ਤੇ ਨਾ ਰੋਂਦੇ, ਅਸੀਂ ਪਤਾ ਨਹੀਂ ਫਿਰ ਕਿਹੋ ਜਿਹੇ ਗੀਤ ਸੁਣਦੇ। ਸੋ ਇਹ ਇੱਕ ਫਨਕਾਰ ਦੀ ਜਿਹੜੀ ਜ਼ਿੰਮੇਵਾਰੀ ਹੈ ਕਿ ਉਹਨੇ ਕੀ ਪੇਸ਼ ਕਰਨਾ ਹੈ, ਮਿਊਜ਼ਿਕ ਕੰਪੋਜ਼ਰ ਦੀ ਉਸ ਤੋਂ ਵੀ ਵੱਧ ਹੈ ਕਿ ਉਹਨੇ ਮਿਊਜ਼ਿਕ ਕਿਹੋ ਜਿਹਾ ਬਣਾਇਆ,
ਪਲੀਜ਼ ਅੰਡਰਸਟੈਂਡ ਦਿਸ, ਇਟ ਇਜ਼ ਅ ਸੀਕੁਐਂਸ, ਇਟ ਇਜ਼ ਚਲੋ ਹੁਣ ਇਸ ਤਰ੍ਹਾਂ ਕਰੋ ਕਿ ਤੁਸੀਂ ਆਪਣੇ ਨਾਨਕੇ ਆਏ ਹੋ ਤੇ ਸੁਰਿੰਦਰ ਕੌਰ ਜੀ ਦੀ ਇੱਕ ਕੋਈ ਮਸ਼ਹੂਰ ਸਤਾਈ ਗੁਣਗੁਣਾ ਦਿਓ। ਮੈਂ ਤੇ ਉਡੀਕ ਰਹੀ ਸਾਂ, ਮੈਂ ਕਿਹਾ ਕਹਿੰਦੇ ਹੀ ਨਹੀਂ। ਤੇ ਤਾਹਿਰ ਸਾਹਿਬ, ਸੁਰਿੰਦਰ ਕੌਰ ਦੀ ਕੰਪੋਜੀਸ਼ਨ, ਉਹਨਾਂ ਦੀ ਧੀ ਡੋਲੀ ਗੁਲੇਰੀਆ ਗਾਉਂਦੀ ਹੈ ਤੇ ਉਹਦੇ 'ਚ ਕੁਝ ਮੁਖਤਲਿਫ ਅੰਦਾਜ਼ ਆ ਜਾਂਦਾ ਹੈ। ਜੀ। ਜਦੋਂ ਤੀਜੀ ਪੀੜ੍ਹੀ ਸੁਨੈਣੀ ਗਾਉਂਦੀ ਹੈ ਤੇ ਉਹਦੇ 'ਚ ਕੁਝ ਡਿਫਰੈਂਸ ਆ ਜਾਂਦਾ ਹੈ। ਜਦੋਂ ਸੁਨੈਣੀ ਦੀ ਧੀ ਗਾਉਂਦੀ ਹੈ ਤੇ ਉਹੀ ਗੀਤ ਦੇ ਵਿੱਚ, ਕਿਉਂਕਿ ਤੁਸੀਂ ਆਪਣੀ ਵਿੱਚ ਇਨਪੁਟਸ ਵੀ ਤੇ ਪਾ ਰਹੇ ਹੋ ਨਾ, ਪਾਉਂਦੇ ਹੋ, ਤੇ ਉਹ ਤੁਸੀਂ ਜਾਂ ਤੇ ਤੁਸੀਂ ਕਾਪੀ ਕਰੀ ਜਾਓ, ਜਾਂ ਤੇ ਤੁਸੀਂ ਰੱਟੂ ਤੋਤੇ ਵਾਂਗ ਉਹਨੂੰ ਕਾਪੀ ਕਰੀ ਜਾਓ। ਤੇ ਇਹ ਤੁਸੀਂ ਡਿਸਾਈਡ ਕਰਨਾ ਹੈ whether you want to be a ਰੱਟੂ ਤੋਤਾ or you want to be a improvisation ਵਾਲਾ ਆਰਟਿਸਟ। ਥੋੜਾ ਜਿਹਾ ਫਰਕ ਤੇ ਹੁੰਦਾ। ਹਰ ਵੇਲੇ ਚੰਨਾ ਮੇਰਾ ਤੇਰੇ ਵੱਲ ਮੂੰਹ ਵੇ, ਹਰ ਵੇਲੇ ਚੰਨਾ ਮੇਰਾ ਤੇਰੇ ਵੱਲ ਮੂੰਹ ਵੇ, ਬੁੱਲੀਆਂ ਤੇ ਨਾ ਤੇਰਾ ਅੱਖੀਆਂ 'ਚ ਤੂੰ ਵੇ, ਅੱਖੀਆਂ 'ਚ ਤੂੰ ਵੇ, ਜਦੋਂ ਹੱਸਦੀ ਭੁਲੇਖਾ ਮੈਨੂੰ ਪੈਂਦਾ ਵੇ, ਹਾਸਿਆਂ 'ਚ ਤੂੰ ਹੱਸਦਾ, ਇਹਨਾਂ ਅੱਖੀਆਂ 'ਚ ਪਾਵਾਂ ਕਿਵੇਂ ਕਜਲਾਵੇ, ਅੱਖੀਆਂ 'ਚ ਤੂੰ ਵਸਦਾ ਹੈ, ਅੱਖੀਆਂ 'ਚ ਤੂੰ ਵਸਦਾ। ਹੋ ਮੈਨੂੰ ਹੀਰੇ ਹੀਰੇ ਆਖੇ, ਹਾਏ ਨੀ ਮੁੰਡਾ ਲੰਬੜਾ ਦਾ, ਨੀ ਮੁੰਡਾ ਲੰਬੜਾ ਦਾ, ਮੈਨੂੰ ਵਾਂਗ ਸ਼ੁਦਾਈਆਂ ਚਾਕੇ, ਹਾਏ ਨੀ ਮੁੰਡਾ ਲੰਬੜਾ ਦਾ, ਨੀ ਮੁੰਡਾ ਲੰਬੜਾ ਦਾ। ਸੁਬਹ ਸਵੇਰੇ ਉੱਠ ਖੂਏ ਤੇ ਜਾਨੀਆਂ, ਸੁਆ ਸੁਆ ਕੜਾ ਜਦ ਟਾਕੇ ਮੈਂ ਲਾਨੀਆਂ, ਨੀਓ ਲੱਗਾ ਮੇਰੀ ਵੱਖੀ ਸੰਗ ਜਾਪੇ, ਹਾਏ ਨੀ ਮੁੰਡਾ ਲੰਬੜਾ ਦਾ, ਨੀ ਮੁੰਡਾ ਲੰਬੜਾ ਦਾ, ਨੀ ਮੁੰਡਾ ਲੰਬੜਾ ਦਾ। ਮਹਿਰਮ ਦਿਲਾਂ ਦੇ ਮਾਹੀ, ਮੋੜੇਂਗਾ ਕਦ ਮੁਹਾਰਾਂ। ਇਹ ਨਾਨੇ ਮਾਨੇ ਦਾਰ ਜੀ ਦੀ ਡੈਥ ਤੋਂ ਬਾਅਦ ਪਹਿਲਾ ਰੇਡੀਓ ਪ੍ਰੋਗਰਾਮ ਕੀਤਾ ਸੀ, ਤੇ ਇਹ ਰੇਡੀਓ ਦੀ ਰਿਕਾਰਡਿੰਗ ਉਦੋਂ ਦੀ ਹੈਗੀ ਹੈ। ਇਹਨੂੰ ਉਸ ਨਜ਼ਰੀਏ ਦੇ ਨਾਲ ਸੁਣ ਕੇ ਦੇਖਣਾ। ਮਹਿਰਮ ਦਿਲਾਂ ਦੇ ਮਾਹੀ, ਮੋੜੇਂਗਾ ਕਦ ਮੁਹਾਰਾਂ, ਦਿਨ ਰਾਤ ਤੜਪਦੇ ਨੇ ਅਰਮਾਨ ਬੇਸ਼ੁਮਾਰਾਂ, ਮਹਿਰਮ ਦਿਲਾਂ ਦੇ ਮਾਹੀ, ਮੋੜੇਂਗਾ ਕਦ ਮੁਹਾਰਾਂ। ਯਾਦਾਂ ਦੇ ਖੰਭ ਲਾ ਕੇ ਆਈ ਹਾਂ ਬੋਲ ਰੇ, ਸੀਨੇ ਦੀ ਧੜਕਨਾਂ 'ਚੋਂ ਲਿਖਦੀ ਹਾਂ ਬੋਲ ਤੇਰੇ, ਤੇਰੀ ਹੀ ਯਾਦ ਅੰਦਰ, ਤੇਰੀ ਹੀ ਯਾਦ ਅੰਦਰ, ਮੈਂ ਹਰ ਘੜੀ ਗੁਜ਼ਾਰਾਂ, ਮਹਿਰਮ ਦਿਲਾਂ ਦੇ ਮਾਹੀ, ਮੋੜੇਂਗਾ ਕਦ